ਦਿਲ ਦੇ ਤੌਰ ਤੇ ਸੋਚਿਆ ਜਾਵੇ ਤਾਂ ਯਾਰ ਆਪਣੇ ਲਈ ਕੋਈ ਕਾਨੂੰਨ ਨਹੀਂ ਹੈਗਾ। ਮੈਂ ਇਸ ਲੋਕਾਂ ਨੂੰ ਪੁੱਛਦਾ ਵੀ ਆਪਣੇ ਲਈ ਕੋਈ ਕਾਨੂੰਨ ਹੀ ਨਹੀਂ। ਕਿਸ ਕਾਨੂੰਨ ਤਹਿਤ ਐਨਐਸਏ ਲਾਤੀ? ਕੀ ਕਰਿਆ ਸੀ ਉਹਨਾਂ ਨੇ? ਕੀ ਗਲਤ ਕਰਿਆ ਸੀ? ਸਾਬਤ ਤਾਂ ਕਰ ਦਿਓ ਉਹਨਾਂ ਦੇ ਅੰਮ੍ਰਿਤਪਾਲ ਵਰਗਿਆਂ ਦਾ ਕੋਈ ਉਹਨਾਂ ਦਾ ਕੋਈ ਕਸੂਰ ਸਾਬਤ ਕਰ ਦੇ ਕੇ ਥਾਣਾ ਘੇਰ ਲਿਆ। 23-24 ਲੱਗਦੀ ਹੈ, 307 ਲੱਗ ਜਾਂਦੀ ਵੱਧ ਤੋਂ ਵੱਧ। ਬੰਦਾ ਤਾਂ ਮਰਿਆ ਨਹੀਂ। 2019-20 ਤੱਕ ਮੈਂ ਸਾਰੀ ਉਮਰ ਲੜਾਈਆਂ ਝਗੜੇ ਕਰੇ ਨੇ ਯਾਰ, ਹਨਾ। ਮੈਨੂੰ ਸਿਰਫ 4 ਬੰਦੇ ਗਲਤ ਬੋਲੇ ਸੀ। ਮੈਂ ਡਾਇਰੀ ਲਿਖ ਕੇ ਲਾ ਵੀ ਮੈਨੂੰ ਗਲਤ ਬੋਲੂਗਾ ਕਿੱਦੇ ਹਿਸਾਬ ਕਿਤਾਬ ਕਰਾਂਗੇ, ਉਲਟਾ ਕੇ ਸੁਣਾਂਗੇ। 19 ਤੋਂ ਬਾਅਦ ਜਦੋਂ ਮੈਂ ਆਹ ਕਰਨ ਲੱਗ ਗਿਆ, ਨਸ਼ੇ ਫੜਨ ਲੱਗ ਗਿਆ, ਲੋਕਾਂ ਦੇ ਪੁੱਤ ਬਚਾਉਣ ਲੱਗ ਗਿਆ, ਕੋਈ ਗਿਣਤੀ ਨਹੀਂ ਇੰਨੇ ਲੋਕ ਗਲਤ ਬੋਲ ਗਏ ਯਾਰ। ਹੁਣ ਹਰੇਕ ਸਾਲਾ ਪਵਾ ਕੇ 250 ਦਾ ਨੈੱਟ ਪੁੱਠਾ ਬੋਲਣ ਲੱਗ ਜਾਂਦਾ। ਕਈ ਤਾਂ ਸਿਆਣੇ ਬਿਆਣੇ ਭਗਾਈ ਮਾਰਨ ਲੱਗ ਜਾਂਦੇ ਨੇ ਯਾਰ। ਕੀ ਕਰੀਏ ਯਾਰ, ਕੋਈ ਦੁਖੀ ਬਹੁਤ ਹੈ। ਫਿਰ ਜੇ ਤੂੰ ਸਾਨੂੰ ਚੱਕ ਕੇ ਜੇਲ੍ਹਾਂ ਸਿੱਟੇਂਗਾ ਫਿਰ ਕਾਹਦਾ ਫਿਰ ਕਿੱਥੇ ਫਰਿਆਦ ਕਰੀਏ? ਕਿਹੜੀ ਦਰਗਾਹ ਤੇ ਜਾਈਏ? ਕੱਲ ਨੂੰ ਹਮਾਇਤ ਦਾ ਪ੍ਰੋਗਰਾਮ ਤੇ ਦੇ ਦਿੱਤਾ ਗਿਆ, ਕੋਈ ਵੱਡੀ ਕਾਲ ਹੋ ਸਕਦੀ ਹੈ, ਗਵਰਨਮੈਂਟ ਤੇ ਪ੍ਰੈਸ਼ਰ ਬਣਾਇਆ ਜਾ ਸਕਦਾ ਹੈ। ਬੇਨਤੀ ਕਰਦੇ ਆ ਹਰ ਵਰਗ ਨੂੰ, ਹਰ ਪੰਜਾਬੀ ਨੂੰ, ਹਰ ਇਨਸਾਨ ਨੂੰ, ਹਰ ਬੰਦੇ ਨੂੰ, ਦੁਸ਼ਮਣ ਨੂੰ, ਬੈਜ ਨੂੰ, ਵਿਰੋਧੀ ਨੂੰ, ਅਕਾਲੀ ਨੂੰ, ਕਾਂਗਰਸ ਨੂੰ, ਆਮ ਆਦਮੀ ਨੂੰ, ਬਾਈ ਬਣ ਕੇ ਕੱਲ੍ਹ ਨੂੰ ਉੱਥੇ ਪੰਥਕ ਇਕੱਤਰ ਜਿਹੜੇ ਨਾਂ ਪਿੱਛੇ ਸਿੱਖ ਲਾਉਂਦੇ ਨੇ, ਉਹ ਹਰੇਕ ਬੰਦਾ ਉੱਥੇ ਜਾਓ, ਇੱਕ ਵਾਰ ਜਾਓ ਯਾਰ, ਹਾਜ਼ਰੀ ਭਰੋ। ਜਿੰਨਾ ਚਿਰ ਆਪਾਂ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਹੋਈ ਸਿੱਖੀ ਦੇ ਰਾਹ ਤੇ ਨਹੀਂ ਤੁਰਦੇ, ਉਹਦੇ ਮਾਰਗ ਤੇ ਨਹੀਂ ਤੁਰਦੇ, ਉਹਨਾਂ ਚਿਰ ਆਪਾਂ ਛਿੱਤਰੀ ਖਾਂਦੇ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ ਦੀ ਗੱਲ ਕੀਤੀ ਜਾਵੇ ਤਾਂ ਖਾਸ ਕਰ ਪੰਜਾਬ ਦੇ ਅੰਦਰ ਵੱਡਾ ਮਸਲਾ ਉਹ ਨਸ਼ੇ ਦਾ ਰਿਹਾ। ਤਾਂ ਨਸ਼ੇ ਦੇ ਮਸਲੇ ਦੇ ਉੱਪਰ ਕਹਿ ਸਕਦੇ ਹਾਂ ਕਿ ਜ਼ਮੀਨੀ ਪੱਧਰ ਦੇ ਉੱਪਰ ਕੰਮ ਕਰਨ ਵਾਲੇ ਮਾਨਸਾ ਦੇ ਨੌਜਵਾਨ ਪਰਮਿੰਦਰ ਸਿੰਘ ਝੋਟਾ ਦੇ ਨਾਲ ਗੱਲਬਾਤ ਕਰਾਂਗੇ। ਔਰ ਪੰਜਾਬ ਦੇ ਸਾਹਮਣੇ ਵੱਡੀਆਂ ਦਰਪੇਸ਼ ਚੁਣੌਤੀਆਂ ਦੇ ਵਿੱਚੋਂ ਇੱਕ ਖਾਸ ਚੁਣੌਤੀ ਹੈ ਬੰਦੀ ਸਿੰਘਾਂ ਦੀ ਰਿਹਾਈ ਤੇ ਬੰਦੀ ਸਿੰਘਾਂ ਦੀ ਜੇਲ੍ਹ ਦੀ ਤਬਦੀਲੀ। ਪਿਛਲੇ ਤਕਰੀਬਨ ਸਾਲ ਦੇ ਦਰਮਿਆਨ ਦਾ ਸਮਾਂ ਹੋ ਚੁੱਕਾ ਹੈ। ਤਾਂ ਇਸੇ ਨੂੰ ਲੈ ਕੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਨਾਲ ਸੰਬੰਧਿਤ ਜਿਹੜੇ ਤਮਾਮ ਸਾਰੇ ਨੌਜਵਾਨ ਨੇ ਉਹ ਨਜ਼ਰਬੰਦ ਨੇ ਅੰਮ੍ਰਿਤਸਰ ਅਤੇ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ। ਤਾਂ ਇਸੇ ਨੂੰ ਲੈ ਕੇ ਮੋਰਚਾ ਚੱਲ ਰਿਹਾ ਹੈ। ਔਰ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਵੀ ਪਰਮਿੰਦਰ ਸਿੰਘ ਝੋਟਾ ਪੁੱਜੇ ਨੇ। ਗੱਲਬਾਤ ਕਰਦੇ ਹਾਂ। ਬਾਈ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਰੇ ਚੈਨਲ ਦੇਖ ਰਹੇ ਮੇਰੇ ਭਰਾਵਾਂ ਨੂੰ ਪਿਆਰ ਭਰੀ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਨਾ ਜੀ। ਬਾਈ ਜੀ ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਜਿਸ ਤਰੀਕੇ ਦੇ ਨਾਲ ਅੱਜ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਦੇ ਵਿੱਚ ਹਾਅ ਦਾ ਨਾਅਰਾ ਮਾਰਨ ਵਾਸਤੇ ਆਏ ਹੋ, ਤੇ ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਮੋਰਚਾ ਚੱਲ ਰਿਹਾ ਹੈ, ਕਿਵੇਂ ਦੇਖਦੇ ਹੋ ਜੀ? ਤਮਾਮ ਸਾਰੀਆਂ ਪੰਜਾਬ ਦੇ ਸਾਹਮਣੇ ਚੁਣੌਤੀਆਂ ਨੇ। ਪੰਜਾਬ ਦੇ ਜੰਮਿਆਂ ਨੂੰ ਨਿੱਤੀ ਮਹਿਮਾ ਸਿੰਘਾ ਜੋ ਪੰਜਾਬ ਦੀ ਧਰਤੀ ਤੇ ਜੰਮ ਪਿਆ, ਇਹ ਤਾਂ ਮਹਿਮਾ ਦੇ ਪੁਰਾਣੇ ਦਿਨਾਂ ਤੋਂ ਰਹਿੰਦਾ ਰਿਹਾ। ਪਰ ਪਿੱਛੇ ਜੇ ਸੌਖਾ ਜਿਹਾ ਟਾਈਮ ਆ ਗਿਆ ਸੀ, ਹਨਾ। ਇੱਕ ਤਾਂ ਆਪਣੇ ਸਿੱਖ ਮਾਡਰਨ ਹੋ ਗਏ, ਚੂਚੇ ਜੇ ਬਣ ਗਏ ਬਰਾਈਡਰ ਲਈ, ਹਨਾ। ਇਹ ਹੋ ਗਿਆ ਕੰਮ। ਇੱਕ ਆਪਣੇ ਫਸਲਾਂ ਜ਼ਿਆਦਾ ਹੋਣ ਲੱਗ ਗਈਆਂ, ਆਪਾਂ ਸੌਖੇ ਹੋ ਗਏ ਸੀ। ਸੌਖੇ ਹੋਣ ਤੇ ਖੈਰ ਆਪਾਂ ਮੁਸ਼ਕਲਾਂ ਭੁੱਲ ਗਏ, ਇੱਕ ਆਪਾਂ ਆਪਦੇ ਸਿੰਘਾਂ ਨੂੰ ਭੁੱਲ ਗਏ। ਉਹ ਦੇਖ ਸਾਰੇ ਸਿੰਘਾਂ ਦਾ ਵਿਚਾਰੇ 30-30 ਸਾਲ ਹੋ ਗਏ ਓਏ। 2007 ਚ ਮੈਂ ਨਾਲ 13 ਸਾਲ 14 ਸਾਲ 15 18 ਦਾ ਮੈਨੂੰ ਹੋ ਗਏ ਇਹਨਾਂ ਨਾਲ ਮੁੜ ਕੇ ਆਇਆ ਨੂੰ। ਉਹ 18 ਸਾਲ ਇੱਕ ਮੈਂ ਤੁਹਾਡਾ ਫੋਨ ਫੜ ਕੇ ਰੱਖਦਾ 2 ਘੰਟੇ ਪਰਾਂ ਬਿਨਾਂ ਫੇਸਬੁੱਕ ਤੋਂ ਕਿਵੇਂ ਲੜ ਪਾਵਾਂਗੇ। ਇਹਨਾਂ ਨੂੰ ਤਾਂ ਪਤਾ ਹੀ ਨਹੀਂ ਇਹ ਜ਼ਮਾਨੇ ਦਾ ਫੇਸਬੁੱਕ ਵਾਲਾ, ਇਹਨਾਂ ਦੇ ਮਾਂ ਪਿਓ ਕਿੱਧਰ ਗਏ, ਕਿੱਧਰ ਭਾਈ ਪੈਣਗੇ, ਦੋਸਤ ਯਾਰ ਕਿੱਧਰ ਵਿਆਹੇ ਗਏ, ਕਿਹੜੀਆਂ ਇਹਨਾਂ ਵੇਲੇ ਟਰੈਕਟਰਾਂ ਦੇ ਮਾਡਲ ਬਦਲ ਗਏ। ਕਿ ਵੀ ਕੁੱਲ ਮਿਲਾ ਕੇ ਜੇ ਇੱਕ ਹਿਊਮਨਿਟੀ ਦੇ ਤੌਰ ਤੇ, ਦਿਲ ਦੇ ਤੌਰ ਤੇ ਸੋਚਿਆ ਜਾਵੇ ਤਾਂ ਯਾਰ ਆਪਣੇ ਲਈ ਕੋਈ ਕਾਨੂੰਨ ਨਹੀਂ ਹੈਗਾ। ਮੈਂ ਇਸ ਲੋਕਾਂ ਨੂੰ ਪੁੱਛਦਾ ਵੀ ਆਪਣੇ ਲਈ ਕੋਈ ਕਾਨੂੰਨ ਹੀ ਨਹੀਂ। ਕਿਸ ਕਾਨੂੰਨ ਤਹਿਤ ਐਨਐਸਏ ਲਾਤੀ? ਕੀ ਕਰਿਆ ਸੀ ਉਹਨਾਂ ਨੇ? ਕੀ ਗਲਤ ਕਰਿਆ ਸੀ? ਸਾਬਤ ਤਾਂ ਕਰ ਦਿਓ ਉਹਨਾਂ ਦੇ ਅੰਮ੍ਰਿਤਪਾਲ ਵਰਗਿਆਂ ਦਾ ਕੋਈ ਉਹਨਾਂ ਦਾ ਕੋਈ ਕਸੂਰ ਸਾਬਤ ਕਰ ਦੇ ਕੇ ਥਾਣਾ ਘੇਰ ਲਿਆ। 23-24 ਲੱਗਦੀ ਹੈ, 307 ਲੱਗ ਜਾਂਦੀ ਵੱਧ ਤੋਂ ਵੱਧ। ਬੰਦਾ ਤਾਂ ਮਰਿਆ ਨਹੀਂ। ਆਪਣੇ ਨਾਲ ਮੇਰੇ ਤੇ ਕੀ ਕਰ ਲਿਆ, 2-4 ਵਾਰ ਚੱਕ ਕੇ ਮਾਰਿਆ, ਹੋਰ ਪਰਚੇ ਪਾਈ ਜਾਂਦੇ ਨੇ ਬਗੈਰ ਗੱਲ ਤੋਂ। ਮੈਂ ਬਲੈਕਿਆਂ ਨੂੰ ਫੜਦਾ, ਬਲੈਕਿਆਂ ਦਾ ਪਰਚਾ ਮੇਰੇ ਤੇ ਪਾ ਦਿੰਦੇ ਨੇ। ਕੰਮ ਦੇਖ ਲੈ, ਮੈਂ ਨਸ਼ਾ ਫੜਦਾ ਕਿੱਦਾਂ, ਇੱਕ ਪਰਚਾ ਮੇਰੇ ਤੇ। ਫਿਰ ਉਹਨਾਂ ਨੂੰ ਕਹਿੰਦੇ ਨੇ ਮਾਰ ਦਿਓ ਪਰਾਂ, ਝੋਟੇ ਦੇ ਜਵਾਕਾਂ ਤੇ ਜਾ ਪਾ ਦਿਓ। ਯਾਰ ਸਾਡੇ ਲਈ ਕੋਈ ਕਾਨੂੰਨ ਹੀ ਨਹੀਂ। ਅੱਛਾ ਫਿਰ ਮੈਨੂੰ ਪੁੱਠਾ 2019-20 ਤੱਕ ਮੈਂ ਸਾਰੀ ਉਮਰ ਲੜਾਈਆਂ ਝਗੜੇ ਕਰੇ ਨੇ ਯਾਰ, ਹਨਾ। ਮੈਨੂੰ ਸਿਰਫ 4 ਬੰਦੇ ਗਲਤ ਬੋਲੇ ਸੀ। ਮੈਂ ਡਾਇਰੀ ਲਿਖ ਕੇ ਲਾ ਵੀ ਮੈਨੂੰ ਗਲਤ ਬੋਲੂਗਾ ਕਿੱਦੇ ਹਿਸਾਬ ਕਿਤਾਬ ਕਰਾਂਗੇ, ਉਲਟਾ ਕੇ ਸੁਣਾਂਗੇ। ਉਦੋਂ ਬਾਅਦ 19 ਤੋਂ ਬਾਅਦ ਜਦੋਂ ਮੈਂ ਆਹ ਕਰਨ ਲੱਗ ਗਿਆ, ਨਸ਼ੇ ਫੜਨ ਲੱਗ ਗਿਆ, ਲੋਕਾਂ ਦੇ ਪੁੱਤ ਬਚਾਉਣ ਲੱਗ ਗਿਆ, ਕੋਈ ਗਿਣਤੀ ਨਹੀਂ ਇੰਨੇ ਲੋਕ ਗਲਤ ਬੋਲ ਗਏ ਯਾਰ। ਇਹਦੇ ਨਾਲ ਤਾਂ ਮੈਂ ਮਾੜੀ ਚੰਗਾ ਸੀ। ਹੁਣ ਹਰੇਕ ਸਾਲਾ ਪਵਾ ਕੇ 250 ਦਾ ਨੈੱਟ ਪੁੱਠਾ ਬੋਲਣ ਲੱਗ ਜਾਂਦਾ।
ਕਈ ਤਾਂ ਸਿਆਣੇ ਬਿਆਣੇ ਭਗਾਈ ਮਾਰਨ ਲੱਗ ਜਾਂਦੇ ਨੇ। ਯਾਰ ਕੀ ਕਰੀਏ ਯਾਰ ਬਈ, ਦੁਖੀ ਬਹੁਤ ਹੈ ਜੀ। ਤਾਂ ਉਹਨਾਂ ਉਹ ਤੁਸੀਂ ਮੈਨੂੰ ਕਿਉਂ ਕੰਜਰ ਦਿਓ, ਸਾਨੂੰ ਕਿਉਂ? ਤੁਸੀਂ ਬੰਦੀ ਸਿੰਘਾਂ ਦੀ ਗੱਲ ਕਰ ਲਓ ਵਿਚਾਰਿਆਂ ਦੀ, ਇਹਨਾਂ ਦੇ ਹੱਕ 'ਚ ਬੋਲ ਲਓ, ਅੰਮ੍ਰਿਤਪਾਲ ਵਰਗਿਆਂ ਦੇ ਹੱਕ 'ਚ ਬੋਲ ਲਓ, ਇਹਨਾਂ ਦੇ ਹੱਕ 'ਚ ਹੀ ਬੋਲੇ। ਨਸ਼ੇ ਦੇ ਵਿਰੁੱਧ ਬੋਲ ਪੋ, ਤੁਹਾਡੇ ਸਮਾਜ 'ਚ ਨਸ਼ਾ ਵਿਕੀ ਜਾਂਦਾ। ਜੇ ਨਸ਼ੇ ਵਿਰੁੱਧ ਨਹੀਂ ਬੋਲ ਸਕਦੇ ਤਾਂ ਤੁਹਾਡੇ ਕਰਪਟ ਅਫਸਰ ਨੇ, ਕਰਪਟ ਅਫਸਰਾਂ ਖਿਲਾਫ ਬੋਲ ਲਓ। ਜੇ ਕਰਪਟ ਅਫਸਰਾਂ ਖਿਲਾਫ ਨਹੀਂ ਬੋਲੇ ਤਾਂ ਏਜੰਟ ਪੈਸੇ ਲੈ ਲੁੱਟੀ ਜਾਂਦੇ, ਉਹਨਾਂ ਖਿਲਾਫ ਬੋਲ ਲਓ। ਜੇ ਉਹਨਾਂ ਖਿਲਾਫ ਵੀ ਨਹੀਂ ਬੋਲਿਆ ਜਾਂਦਾ ਤਾਂ ਮਿਊਨਿਸਪਲ ਕਮੇਟੀ ਗਰੀਬ ਰੇੜੀਆਂ ਤੋਂ ਪੈਸੇ ਲੁੱਟਦੀ ਆ ਰੋਜ਼। ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹੋ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਹੱਕ ਦੇ ਵਿੱਚ ਹਮਾਇਤ ਕਰਨ ਵਾਸਤੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਮੌਜੂਦਾ ਭਗਵੰਤ ਸਿੰਘ ਮਾਨ, ਉਹ ਵੀ ਨਿੱਤਰਦੇ ਰਹੇ ਨੇ ਕਿਸੇ ਵਕਤ। ਪਰ ਅੱਜ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਜਿਹੜੇ ਪੈਰ ਆ ਪਿੱਛੇ ਵੱਲ ਉਹ ਤਾਂ ਬਟੇਰੇ ਨੇ ਯਾਰ, ਇਹਨਾਂ ਦਾ ਕੀ ਹੈ, ਉਹਦਾ ਬਟੇਰ ਨੇ ਅਸਲ ਵੋਟਾਂ ਬਟੋਰਨੀਆਂ ਸੀ, ਬਟੋਰ ਕੇ ਪਾਰ ਗਿਆ। ਉਹ ਤਾਂ ਨਿੱਤਰਨਾ, ਉਹਨਾਂ ਦਾ ਨਿੱਤਰਦਾ ਤਾਂ ਸਵਾਦ ਆਉਂਦਾ ਜੇ ਹੁਣ ਛੱਡਦਾ। ਲੋਕਾਂ ਨੂੰ ਸਵਾਲ ਕਰਨ ਲਾਇਆ, ਹੁਣ ਲੋਕ ਨਹੀਂ ਛੱਡਦਾ। ਹਾਂ ਬਾਂਹ ਫੜ ਕੇ ਕਰਨਾ, ਮੈਂ ਤਾਂ ਕਹਿਣਾ ਫੜ ਲਿਆ ਕਰਨ, ਜਾਨਾ ਕਿੱਥੇ ਖੜ ਜਾ, ਹਰੇਕ ਨੂੰ ਪੁੱਛਣਾ। ਹੁਣ ਮੇਰੀ ਗੱਲ ਹੁਣ ਬਾਈ ਯਾਰ, ਤੂੰ ਸਾਡਾ ਭਰਾ, ਤੈਨੂੰ ਅਸੀਂ ਤੂੰ ਸਾਡੇ ਨਾਲ ਤੁਰਿਆ ਫਿਰਦਾ, ਸਾਨੂੰ ਸਪੀਚਾਂ ਦਿੱਤੀ, ਸਾਡਾ ਵਾਅਦੇ ਕਰੇ, ਤੈਨੂੰ ਅਸੀਂ ਪਿੰਡ ਦਾ ਸਰਪੰਚ ਬਣਾਤਾ। ਅੱਜ ਤੂੰ ਸਰਪੰਚ ਬਣ ਗਿਆ, ਤੂੰ ਸਰਪੰਚ ਬਣ ਕੇ ਵਾਅਦੇ ਤੋਂ ਮੁਨੱਕਰ ਹੋ ਗਿਆ ਪੁਰਾਣਿਆਂ ਵਾਂਗੂ। ਅਸੀਂ ਤੈਨੂੰ ਸਵਾਲ ਕਰਕੇ ਸਵਾਲ ਤਾਂ ਪੁੱਛਾਂਗੇ ਨਾ। ਫਿਰ ਜੇ ਤੂੰ ਸਾਨੂੰ ਚੱਕ ਕੇ ਜੇਲ੍ਹਾਂ ਸਿੱਟੇਂਗਾ ਫਿਰ ਕਾਹਦਾ, ਫਿਰ ਕਿੱਥੇ ਫਰਿਆਦ ਕਰੀਏ, ਕਿਹੜੀ ਦਰਗਾਹ ਤੇ ਜਾਈਏ? ਹੁਣ ਮੇਰੀ ਤਾਂ ਥਿੰਕਿੰਗ ਆਏ ਹੈ ਵੀ ਨਵੇਂ ਦੇਖ ਲੈ, ਪੁਰਾਣੇ ਦੇਖ ਲੈ, ਸਾਰਾ ਕੁਝ ਦੇਖ ਲਿਆ, ਦਾਦੇ ਪੋਤੇ ਦੇਖ ਲੈ, ਫਿਰ ਇਕੱਠੇ ਹੋ ਗਏ ਪੁਰਾਣੇ ਤਰਾਣੇ ਸਭ ਇਕੱਠੇ ਹੋ ਕੇ ਬਗਲ ਪਾ ਕੇ 8 ਮੰਤਰੀ ਜਿਤਾਏ ਹੋਏ। ਮੰਤਰੀ ਵੀ ਬੰਦਾ ਨਹੀਂ ਮਿਲਦਾ, ਆਮ ਘਰਾਂ ਦੇ ਵਲੰਟੀਅਰ ਨਹੀਂ ਮਿਲਦੇ ਵਿਚਾਰੇ ਜਵਾਕ। ਸਾਡੇ ਮਾਨਸਾ ਦੇ ਮਿੰਟੂ ਵਰਗੇ, ਗੱਜੂ ਵਰਗੇ 25 ਵਰਕਰ ਨੇ ਜਿਹੜੇ ਸਾਰੀ ਉਮਰ ਕਲੀਆਂ ਮਾਰਦੇ ਰਹੇ ਗਰੀਬ ਘਰਾਂ ਦੇ ਮੋਟਰਸਾਈਕਲਾਂ ਤੇ ਪੋਚੇ ਵਿਚਾਰੇ ਪੰਡਾਂ ਚੱਕ ਉਹਨਾਂ ਨੂੰ ਦੇ ਦਿੰਦੇ। ਉਹ MP ਦੀ ਟਿਕਟ ਵਿਚਾਰਿਆਂ ਨੂੰ, ਆਮ ਘਰਾਂ ਨੂੰ, ਉਹਨਾਂ ਨੂੰ ਮੁੜਕੋੜ ਅੰਨਾ ਮੰਡੇ ਰਿਓੜੀਆਂ ਆਪਣਾ ਉਹਨਾਂ ਨੂੰ ਦੇਈ, ਦੂਜੇ ਵੀ ਆਪਣੇ ਨੂੰ ਦੇਈ ਜਾਂਦੇ। ਕਿਸ ਆਮ ਬੱਚੇ ਨੂੰ ਟਿਕਟ ਮਿਲੀ ਆ ਬਾਈ? ਇੱਥੇ ਆਪਣੇ ਇੰਨੇ ਬੰਦੇ ਬੈਠਣ ਜਿਹਦਾ ਕੋਈ ਬੈਕਗਰਾਉਂਡ ਨਹੀਂ, ਬੈਕਗਰਾਉਂਡ ਮੀਨ ਜਿਹਦਾ ਦਾਦਾ ਪੋਤਾ ਕਿਸੇ ਦਾ ਸਿਆਸਤ 'ਚ ਨਹੀਂ ਹੈਗਾ, ਪੜ੍ਹਿਆ ਲਿਖਿਆ ਗ੍ਰੈਜੂਏਟ ਪਰਸਨ ਹੈਗਾ, ਚੰਗਾ ਮੁੰਡਾ ਹੈਗਾ, ਸੋਹਣਾ ਗੁਰੂ ਦਾ ਸਿੰਘ ਹੈਗਾ, ਉਹਨੂੰ 5 ਸਾਲਾਂ ਲਈ ਜਿਤਾਉਣ। 5 ਸਾਲਾਂ ਬਾਅਦ ਉਹਨੂੰ ਵੀ ਕਹਿਣ ਤੇਰੀ ਵੀ ਛੁੱਟੀ ਹੈ, ਤੂੰ ਹੁਣ ਕੋਈ ਹੋਰ ਕੰਮ ਕਰ, ਫੇਰ ਗੱਲ ਬਣੂ, ਫੇਰ ਦੇਸ਼ ਸੁਧਰੂ। ਪਰ ਯਾਰ ਇਹ ਹੋਊ ਕਿਵੇਂ? ਮੈਂ ਗੱਲ ਬਹੁਤੀ ਲੰਬੀ ਨਹੀਂ ਲੈ ਕੇ ਜਾਣਾ ਚਾਹੁੰਦਾ। ਜਿਸ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਜ਼ਿਕਰ ਵੀ ਕੀਤਾ ਗਿਆ ਕੱਲ੍ਹ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਦੇ ਜਾਂ ਜਿਹੜੇ ਤਮਾਮ ਸਾਰੇ ਨੌਜਵਾਨ ਨੇ ਉਹਨਾਂ ਦੇ ਹੱਕ ਦੇ ਵਿੱਚ ਹਮਾਇਤ ਦਾ ਸਮਾਂ ਉਲੀਕਿਆ ਹੋਇਆ ਹੈ, ਤੇ ਦੂਜੇ ਪਾਸੇ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਨੂੰ ਘਰਾਂ ਦੇ ਅੰਦਰ ਨਜ਼ਰਬੰਦ ਕੀਤਾ ਜਾ ਭਰਾਵਾ ਮੈਨੂੰ ਕੱਲ ਹੀ ਫੋਨ ਆ ਗਿਆ ਸੀ, ਮੈਨੂੰ ਕਹਿੰਦੇ ਕਿੱਥੇ ਆ? ਮੈਂ ਤਾਂ ਉਰੀ ਆ। ਕਹਿੰਦੇ ਗੱਲ ਸੁਣ ਲੈ, 17 ਨੂੰ ਕਿੱਥੇ ਆ? ਮੈਂ ਅੰਮ੍ਰਿਤਸਰ ਜੀ। ਕਹਿੰਦੇ ਜਾਣਾ ਨਹੀਂ। ਜੀ ਕਿਵੇਂ, ਕਿਉਂ ਨਹੀਂ ਜਾਣਾ? ਸੱਚ ਬੋਲਦਾ, ਝੂਠ ਨਹੀਂ ਬੋਲਦਾ ਬਾਈ ਗੋਡ। ਚਲੋ ਭਾਈ ਤੁਸੀਂ ਰੋਕੋ। ਕਹਿੰਦੇ ਹਾਂ ਭਾਈ ਰੋਕਾਂਗੇ। ਕਹਿੰਦੇ ਤੇਰੀ ਮਰਜ਼ੀ ਹੈ, ਮਾੜੀ ਹੋਊਗਾ ਜਾਏਗਾ ਹੈਂ। ਫਿਰ ਮੈਂ ਸੱਚ ਬੋਲਦਾ ਹੁੰਦਾ ਯਾਰ ਹਮੇਸ਼ਾ, ਇਸ ਪਹਿਲੀ ਵਾਰ ਝੂਠ ਤੇਰੇ ਚੈਨਲ ਤੇ ਮੰਨ ਲਿਆ। ਚਲੋ ਕੋਈ ਗੱਲ ਨਹੀਂ, 17 ਨੂੰ ਜਾਵਾਂਗੇ ਆਪਾਂ, ਅੱਜ ਨਿਕਲ, ਅੱਜ ਜਾਂਦੇ ਆ। ਤਾਈਓ ਪਹਿਲਾਂ ਨਿਕਲ ਗਿਆ, ਅੱਜ ਉਰੇ ਆ ਗਏ, ਅੱਜ ਉੱਥੇ ਵੱਜਾਂਗੇ, ਫਿਰ ਅੱਜ ਕੇ ਲੈ ਫਿਰ ਕਹਿਣਾ ਕਿ ਘਰੇ ਹੁੰਦੇ ਤਾਂ ਮੈਨੂੰ ਜਾਣ ਨਹੀਂ ਦੇਣਾ ਸੀ। ਲੱਗਦਾ ਮਨੁੱਖੀ ਅਧਿਕਾਰਾਂ ਦੀ ਗੱਲ ਯਾਰ। ਫਿਰ ਮੈਂ ਕਹਿ ਕੇ ਤੁਹਾਡੇ ਆਪਣੇ ਨਾਲ ਕਾਹਦੇ ਅਧਿਕਾਰ ਬਾਬੇ? ਅਧਿਕਾਰ ਕਾਹਦੇ? ਉਹ ਅੰਦਰ ਕਾਹਦੇ 'ਚ ਨੇ ਮਨੁੱਖੀ ਅਧਿਕਾਰ? ਜਿੱਦੇ ਮੈਨੂੰ ਨੰਗਾ ਘਮਾਇਆ ਸੀ ਬਾਜ਼ਾਰ 'ਚ ਫੜ ਕੇ, ਪੁਲਿਸ ਵਾਲਿਆਂ ਨੇ ਜੱਜ ਦੇ ਪੇਸ਼ ਕਰਿਆ ਸੀ, ਜੱਜ ਨੂੰ ਨਹੀਂ ਦੇਣਾ ਸੀ, ਮੈਨੂੰ ਨੰਗਾ ਘਮਾਇਆ, ਸਿਰ ਮੇਰੇ ਕੇਸ ਮੇਰੇ ਨੰਗੇ, ਕਿਰਪਾਨ ਮੇਰੀ ਲਾਤੀ, ਮੈਨੂੰ ਹੁਣ ਕਹਿੰਦੇ ਗਾਤਰਾ ਨਹੀਂ ਪਾਉਂਦਾ। ਉਹ ਯਾਰ ਮੈਂ ਕਿਵੇਂ ਕਰਾਇਤੀਆਂ ਬਣੀਆਂ ਵਾ? ਸਾਡੇ ਮਨੁੱਖੀ ਅਧਿਕਾਰ ਜਦੋਂ ਆਪਾਂ ਨੂੰ ਅੰਦਰ ਬਾੜਦੇ ਨੇ, ਜੇਲ੍ਹ ਜਦੋਂ ਬਖਸ਼ੀਖਾਨੇ 'ਚ ਬਾੜਦੇ ਨੇ ਬਈ, ਆਪਣੇ ਪੱਗ ਲਾਉਂਦੇ ਨੇ, ਪਤਾ ਗੱਲ ਦਾ, ਆਪਣੇ ਕਕਾਰ ਲਹਾ ਜਾਂਦੇ ਨੇ। ਤੇ ਜੇ ਆਪਾਂ ਦੂਰੀ ਬਾਰ ਪਾਉਣ ਜਾਵਾਂਗੇ ਆਪਾਂ ਤਨਖਾਹੀਏ ਹੋ ਗਏ ਯਾਰ, ਗੁਰੂ ਬਣੀ ਤਨਖਾਹੀਏ ਹੋ ਗਏ। ਫਿਰ ਮਨੁੱਖੀ ਅਧਿਕਾਰ ਕੀ? ਸਿੱਖਾਂ ਲਈ ਦੂਰੇ ਕਾਨੂੰਨ ਹੋ ਗਏ। ਆਪਾਂ ਨੂੰ ਕਕਾਰ ਆਪਣੇ ਦਿੱਤੇ ਜਾਣ ਵੀ ਕਕਾਰ ਭਾਈ ਪਾ ਕੇ ਤੂੰ ਜਾ ਸਕਦਾ, ਜੇਲ੍ਹ 'ਚ ਵੀ ਆ ਸਕਦਾ, ਬਖਸ਼ੀਖਾਨੇ 'ਚ ਵੀ ਆ। ਆਪਾਂ ਇੰਨੇ ਪਾਗਲ ਥੋੜ੍ਹੀਆਂ ਵੀ ਆਪ ਵੀ ਦਸਤਾਰ ਨਾਲ ਆਪਾਂ ਹਾ ਲੈ ਲਾਂਗੇ, ਨਾ ਕਿਸੇ ਦੇ ਕਿਰਪਾਨ ਮਾਰਾਂਗੇ ਆਪਾਂ। ਲੋਕਾਂ ਦਾ ਵੱਡਾ ਸਵਾਲ ਹੈ ਕਿ ਜਿਵੇਂ ਕੱਲ੍ਹ ਨੂੰ ਹਮਾਇਤ ਦਾ ਪ੍ਰੋਗਰਾਮ ਤੇ ਦੇ ਦਿੱਤਾ ਗਿਆ, ਕੋਈ ਵੱਡੀ ਕਾਲ ਹੋ ਸਕਦੀ ਹੈ, ਗੌਰਮੈਂਟ ਤੇ ਪ੍ਰੈਸ਼ਰ ਬਣਾਇਆ ਜਾ ਸਕਦਾ ਹੈ। ਦੇਖੋ ਬੇਨਤੀ ਕਰਦੇ ਆ ਹਰ ਵਰਗ ਨੂੰ, ਹਰ ਪੰਜਾਬੀ ਨੂੰ, ਹਰ ਇਨਸਾਨ ਨੂੰ, ਹਰ ਬੰਦੇ ਨੂੰ, ਦੁਸ਼ਮਣ ਨੂੰ, ਬੈਜ ਨੂੰ, ਵਿਰੋਧੀ ਨੂੰ, ਅਕਾਲੀ ਨੂੰ, ਕਾਂਗਰਸ ਨੂੰ, ਆਮ ਆਦਮੀ ਨੂੰ, ਬਾਈ ਬਣ ਕੇ ਕੱਲ੍ਹ ਨੂੰ ਉੱਥੇ ਪੰਥਕ ਇਕੱਤਰਦਾ। ਜਿਹੜੇ ਨਾਂ ਪਿੱਛੇ ਸਿੱਖ ਲਾਉਂਦੇ ਨੇ ਉਹ ਹਰੇਕ ਬੰਦਾ ਉੱਥੇ ਜਾਓ, ਇੱਕ ਵਾਰ ਜਾਓ ਯਾਰ, ਹਾਜ਼ਰੀ ਭਰੋ। ਕਿਸੇ ਦਾ ਪੁੱਤ ਅੰਦਰ ਨੇ, ਇਹ ਵੀ 30-30 ਸਾਲਾਂ ਤੋਂ ਅੰਦਰ ਨੇ, ਇੱਥੇ ਵੀ ਪਰਮਾਨੈਂਟ ਚੱਲੀ ਜਾਂਦਾ ਕੰਮ, ਇੱਥੇ ਵੀ ਪੱਕਾ ਕਰੋ। ਅੱਬੜਵੇਂ ਆਪਾਂ ਜਦੋਂ ਇੱਕ ਝੰਡੇ ਥੱਲੇ ਨਹੀਂ ਇਕੱਠੇ ਹੁੰਦੇ ਯਾਰ, ਆਪਾਂ ਖਾਵਾਂਗੇ ਛੱਤਰੀ। ਹੁਣ ਬਾਈ ਕਹਿਣ ਨੂੰ ਬਹੁਤ ਕੁਛ ਆਪਾਂ ਕਹਿਣਾ ਨਹੀਂ ਚਾਹੁੰਦੇ ਹਨਾ। ਜਿੰਨਾ ਚਿਰ ਆਪਾਂ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਹੋਈ ਸਿੱਖੀ ਦੇ ਰਾਹ 'ਤੇ ਨਹੀਂ ਤੁਰਦੇ, ਉਹਦੇ ਮਾਰਗ 'ਤੇ ਨਹੀਂ ਤੁਰਦੇ, ਉਹਨਾਂ ਚਿਰ ਆਪਾਂ ਛਿੱਤਰੀ ਖਾਣੇ ਆ।
ਜਿੰਨਾ ਚਿਰ ਆਪਾਂ ਲੀਡਰਾਂ ਦੇ ਚੁੰਗਲਾਂ ਚੋਂ ਨਿਕਲਦੇ ਉਹਨਾਂ ਜਿਹੜਾ ਆਪਾਂ ਛੱਤਰੀ ਖਾਣੇ ਆ। ਆਪਾਂ ਇਹ ਲੀਡਰਾਂ ਤੋਂ ਲੈਣਾ ਕੀ ਹੈ ਜਿਨ੍ਹਾਂ ਨੇ ਆਪਾਂ ਨੂੰ ਲੁੱਟ ਲਿਆ, ਕਸੁੱਟ ਲਿਆ, ਆਪਣੇ ਗੁਰੂਆਂ ਦੀਆਂ ਬੇਇੱਜ਼ਤੀਆਂ ਕਰਵਾਤੀਆਂ। ਗੁਰੂ ਹੀ ਆਪਣਾ ਗੁਰੂ ਗ੍ਰੰਥ ਸਾਹਿਬ ਸੋ ਆਪਣਾ ਤੁਸੀਂ ਸਹੀ ਸੀ ਦੱਸੋ, ਤੁਹਾਡਾ ਦਿਲ ਰੋਂਦਾ ਨਾ ਕਦੇ ਕਦੇ? ਮੇਰਾ ਤਾਂ ਰੋਂਦਾ ਭਰਾਵਾ, ਮੈਂ ਤਾਂ ਤੇਰੇ ਅਸੈਪਟ ਕਰਨਾ, ਖਬਰੇ ਮੈਂ ਭਾਵੁਕ ਹੋਵਾਂ। ਮੈਂ ਐਂ ਦੇਖਦਾ ਹੁੰਦਾ ਹਰ ਮੈਂ ਜਦੋਂ ਹੁਣ ਮੈਂ ਦੱਸ ਨਹੀਂ ਸਕਦਾ, ਹੁਣ ਚੈਨਲ ਬਾਅਦ 'ਚ ਦੱਸੂਗਾ ਤੈਨੂੰ ਵੀ ਆਹ ਸੇਵਾ ਮੈਥੋਂ ਗੁਰੂ ਨੇ ਕਿਉਂ ਨਹੀਂ ਲੈਤੀ, ਵੀ ਆਹ ਸੇਵਾ ਮੈਥੋਂ ਗੁਰੂ ਨੇ ਕਿਉਂ ਨਹੀਂ ਲੈਤੀ, ਮੈਥੋਂ ਆਹ ਲੈਣੀ ਸੀ, ਚੱਲ ਆਹ ਲੈ ਲਈ। ਵੀ ਸੇਵਾ ਲੈਂਦਾ ਹੈ ਗੁਰੂ, ਕੋਈ ਨਾ ਕੋਈ ਸਭ ਤੋਂ ਸੇਵਾ ਲੈਂਦਾ। ਕੱਲ੍ਹ ਨੂੰ ਜਾਓ ਉੱਥੇ ਪਹੁੰਚੋ, ਵੀਰ ਬਣ ਕੇ ਬੇਨਤੀ ਕਰਦੇ ਆ। ਜੇ ਭਾਈ ਨਾ ਜਾਓਗੇ ਚਲੋ ਅਗਲੇ ਤਾਂ ਜੇਲ੍ਹ 'ਚ ਹੈਗੇ ਨੇ, ਉਹ 30-30 ਸਾਲ ਨੂੰ ਆਉਂਦੇ ਉਹਨੇ ਫੇਰ ਹੋਰ ਬਹਿ ਜਾਣਗੇ। ਤੁਹਾਡੀ ਮਰਜ਼ੀ ਹੈ, ਤੁਸੀਂ ਕਦੋਂ ਜਾਗੋਗੇ ਪੰਜਾਬੀਓ, ਕਦੋਂ ਜਾਗਣਾ ਤਾਂ ਇੱਕ ਦਿਨ ਪਊਗਾ, ਐਂਡ ਫੈਂਡ ਜਾਗਣਾ ਹੀ ਪਊਗਾ ਯਾਰ। ਗੁਰੂ ਗੋਬਿੰਦ ਸਿੰਘ ਦੀ 100 ਸਾਖੀ 'ਚ ਬਚਣਾ, ਗੁਰੂ ਗੋਬਿੰਦ ਸਿੰਘ ਦੇ ਬਾਰੀ ਬਾਰੀ ਬਚਣਾ। ਪਰ ਯਾਰ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਉਹ ਨਿਆਰਾ ਹੈ, ਉਹ ਵੱਖਰਾ ਹੋ ਕੇ ਨਿਕਰੂ ਉਹਨੇ ਵੱਖਰਾ ਹੋਣੀ ਹੋਣਾ, ਨਿੱਤਰ ਨਹੀਂ ਦੁੱਧ ਵਾਂਗੂ ਨਿੱਤਰੂਗਾ। ਮੌਜੂਦਾ ਸਮੇਂ ਦੇ ਵਿੱਚ ਮੌਜੂਦਾ ਕੁਝ ਕੁ ਸਵਾਲਾਂ ਨੂੰ ਲੈ ਕੇ ਪਰਮਿੰਦਰ ਸਿੰਘ ਝੋਟਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਖਾਸ ਕਰ ਜਿਹੜੀ ਕੱਲ੍ਹ ਦੀ ਕਾਲ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ, ਹਮਾਇਤ ਦੇ ਵਿੱਚ ਤੇ तमाम ਸਾਰੇ ਨੌਜਵਾਨਾਂ ਦੀ ਹਮਾਇਤ ਦੇ ਵਿੱਚ ਦਿੱਤੀ ਹੋਈ ਆ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿਸ ਤਰੀਕੇ ਦੀ ਪੂਰੀ ਰੂਪਰੇਖਾ ਨਿਆਂ ਪ੍ਰਣਾਲੀ ਦੇ ਉੱਪਰ ਡਿਪੈਂਡ ਰਹਿ ਸਕਦੀ ਹੈ। ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।